ਅਗਲੀ ਜਿਹੜੀ ਹਰਜੋਤ ਸਿੰਘ ਜੀ ਟੈਕਸਸ ਦੀ ਜਿਹੜੀ ਆਪਾਂ ਰੀਡਿਸਟ੍ਰਿਕਟਿੰਗ ਦੀ ਗੱਲ ਜੇ ਆਪਾਂ ਕਰਦੇ ਜਾਈਏ, ਤਾਂ ਕਹਿੰਦੇ ਵੀ ਟੈਕਸਸ ਦੇ ਜਿਹੜੇ ਲਾਅ ਮੇਕਰ ਆ ਰੀਡਿਸਟ੍ਰਿਕਟਿੰਗ ਦੀ ਬੈਟਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਉਹ ਨੱਸ ਗਏ ਆ, ਉਹ ਵਾਕਆਊਟ ਜਿਹੜਾ ਉਹ ਕਰ ਗਏ ਆ। ਕਹਿੰਦੇ ਵੀ ਇਹ ਮਸਲਾ ਅੱਜ ਦਾ ਥੋੜ੍ਹੀ ਹੈ, ਰੀਡਿਸਟ੍ਰਿਕਟਿੰਗ ਨੂੰ ਲੈ ਕੇ ਤਾਂ ਬੜੇ ਚਿਰ ਤੋਂ ਜਿਹੜੇ ਵਿਵਾਦ ਆ ਉਹ ਚੱਲਦੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਜਿਹੜੇ ਲਾਅ ਮੇਕਰਸ ਆ ਉਹ ਟੈਕਸਸ ਦੀ ਸਟੇਟ ਕੈਪੀਟਲ ਨੂੰ ਛੱਡ ਕੇ ਚਲੇ ਗਏ ਹੁਣ, ਜਿਸ ਮੈਜਰ ਦੇ ਉੱਤੇ ਉਹ ਡਿਸਐਗਰੀ ਕਰਦੇ ਆ ਵੀ ਕੋਰਮ ਜਿਹੜਾ ਉਹ ਨਾ ਬਣੇ। ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ 1870 ਤੋਂ ਇਹ ਸਾਰਾ ਕੁਝ ਉੱਥੇ ਹੁੰਦਾ ਆ ਰਿਹਾ, ਤਕਰੀਬਨ 150 ਸਾਲ ਪਹਿਲੋਂ ਦੀਆਂ ਜਿਹੜੀਆਂ ਗੱਲਾਂ ਆ। ਟੈਕਸਸ ਦੇ ਜਿਹੜੇ ਸਟੇਟ ਲਾਅ ਮੇਕਰਸ ਆ ਉਹਨਾਂ ਨੇ 2021 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਕੋਰਮ ਜਿਹੜਾ ਆ ਉਹ ਤੋੜਿਆ ਸੀਗਾ, ਜਦ ਕਹਿੰਦੇ ਵੀ ਵੋਟਿੰਗ ਆਪਸ਼ਨਸ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਜਿਹੜੇ ਮੈਜਰਸ ਆ ਉਸ ਨੂੰ ਰਿਸਟ੍ਰਿਕਟ ਜਿਹੜਾ ਉਹ ਕਰਦਾ ਸੀਗਾ। ਸੋ ਇਸ ਵਾਰੀ ਜਿਹੜੇ ਲੈਜਿਸਲੇਚਰਸ ਆ ਇਹ ਇਲੀਨੋਇਸ ਦੇ ਵਿੱਚ, ਸ਼ਿਕਾਗੋ ਦੇ ਵਿੱਚ ਚਲੇ ਗਏ ਆ। ਹੁਣ ਕੱਲ ਇਹ ਵੀ ਜਿਹੜੀਆਂ ਰਿਪੋਰਟਸ ਆ ਰਹੀਆਂ ਸੀ, ਗਵਰਨਰ ਐਬਟ ਆ ਉਹ ਰਾਸ਼ਟਰਪਤੀ ਟਰੰਪ ਨੂੰ ਵੀ ਜਿਹੜਾ ਉਹ ਆਖ ਰਹੇ ਸੀਗੇ ਵੀ ਭਾਈ ਸਾਡੀ ਸਹਾਇਤਾ ਕਰੋ, ਇਹਨਾਂ ਬੰਦਿਆਂ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਜਿਹੜਾ ਉਹ ਜਾਵੇ। ਉਸ ਦਾ ਮਕਸਦ ਇਹੀ ਸੀਗਾ, ਕਹਿੰਦੇ ਵੀ FBI ਜਿਹੜੀ ਇਸ ਦੇ ਵਿੱਚ ਇਨਵੋਲਵ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ FBI ਕੀ ਇੱਦਾਂ ਲੈਜਿਸਲੇਚਰਸ ਨੂੰ ਉੱਥੋਂ ਲਿਆ ਸਕਦੀ ਆ ਜਿਹੜੇ ਚੁਣੇ ਹੋਏ ਆ? ਇਹ ਇੱਕ ਇਸ ਟਾਈਮ ਨਾਲ ਦੇ ਨਾਲ ਸਵਾਲ ਜਿਹੜਾ ਉਹ ਰਹੇਗਾ। ਉਹ ਜਿਹੜੇ ਟੈਕਸਸ ਦੀ ਪੁਲਿਸ ਜਾਂ ਟੈਕਸਸ ਦੇ ਜਿਹੜੇ ਸਟੇਟ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਆ ਉਹਨਾਂ ਦੀ ਜੂਰਿਸਡਿਕਸ਼ਨ ਉਸ ਦੇ ਵਿੱਚ ਨਹੀਂ ਆਉਂਦੀ। FBI ਕਿਉਂਕਿ ਫੈਡਰਲ ਜਾਂਚ ਏਜੰਸੀ ਆ, ਫੈਡਰਲ ਇੱਕ ਹਿਸਾਬ ਦੇ ਨਾਲ ਪੁਲਿਸ ਆ, ਉਹ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਕਾਰਵਾਈ ਆ ਉਹ ਕਰ ਸਕਦੇ ਹੁੰਦੇ ਆ। ਸੋ ਇਸ ਮੌਕੇ ਟਰੰਪ ਹੁਣਾ ਅੱਗੇ ਦਰਖਾਸਤ ਜਿਹੜੀ ਉਹ ਲਾ ਰਹੇ ਆ। ਸੋ ਟਰੰਪ ਹੁਣੀ ਹੋ ਸਕਦਾ ਆ ਵੀ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਤੇ ਆਪਣੇ ਜਿਹੜੇ ਕਾਨੂੰਨ ਆ ਇਸ ਨੂੰ ਪਾਸ ਜਿਹੜਾ ਉਹ ਕਰਾਉਣ ਦੇ ਲਈ FBI ਦੀ ਵਰਤੋਂ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਕੈਸ਼ ਪਟੇਲ ਕਿੱਦਾਂ ਦੀ ਕਾਰਵਾਈ ਜਿਹੜੀ ਇਸ ਦੇ ਵਿੱਚ ਅੱਗੇ ਕਰ ਸਕਦੇ ਆ, ਕਿੱਦਾਂ ਦੇ ਉਹਨਾਂ ਨੂੰ ਆਰਡਰ ਆਉਂਦੇ ਆ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪਰ ਟੈਕਸਸ ਦਾ ਜਿਹੜਾ ਰੀਡਿਸਟ੍ਰਿਕਟਿੰਗ ਦਾ ਜਿਹੜਾ ਮੁੱਦਾ ਆ ਉਹ ਇਸ ਟਾਈਮ ਟੌਪ ਦਾ ਮੁੱਦਾ ਜਿਹੜਾ ਆ ਉਹ ਬਣ ਚੁੱਕਾ ਆ। ਉਧਰ ਕੈਲੀਫੋਰਨੀਆ ਵਾਲਿਆਂ ਨੇ, ਜਿੱਦਾਂ ਆਪਾਂ ਦੱਸਦੇ ਆ ਰਹੇ ਪਿਛਲੇ ਕਈ ਦਿਨਾਂ ਤੋਂ, ਇਹ ਤਹੱਈਆ ਕੀਤਾ ਨਿਊਸਮ ਹੋਣਾ ਨੇ ਵੀ ਅਸੀਂ ਉਹਨਾਂ ਦੇ ਇਸ ਪਲਾਨ ਆ ਉਸ ਦਾ ਜਵਾਬ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਵਾਂਗੇ। ਸੋ ਕੀ ਬਣਦਾ ਹੈ ਦੇਖਣ ਵਾਲੀ ਗੱਲ ਆ। ਹਾਲ ਦੀ ਘੜੀ ਅਰੈਸਟ ਵਾਰੰਟ ਉਹਨਾਂ 51 ਜਿਹੜੇ ਲਾਅ ਮੇਕਰਸ ਆ ਟੈਕਸਸ ਦੇ ਡੈਮੋਕ੍ਰੇਟ ਹੈਗੇ ਨੇ ਜਿਹੜੇ, ਉਹਨਾਂ ਖਿਲਾਫ ਜਿਹੜੇ ਉਹ ਜਾਰੀ ਕੀਤੇ ਹੋਏ ਆ। ਫੜ ਹੁੰਦੇ ਆ, ਕੀ ਹੁੰਦਾ ਆ, ਪਰ ਇਸ ਟਾਈਮ ਪੋਲੀਟੀਕਲ ਸਰਕਸ ਜਿੱਦਾਂ ਬਾਰ-ਬਾਰ ਆਪਾਂ ਸ਼ਬਦ ਵਰਤਦੇ ਆ ਵੀ ਉਹ ਪੂਰੀ ਜਿਹੜੀ ਉਹ ਚੱਲ ਰਹੀ ਹੈ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਭੱਜ ਕੇ ਚਲੇ ਗਏ ਆ ਰਿਪਰੈਜ਼ੈਂਟੇਟਿਵ, ਉਹਨਾਂ ਦੀ ਜਗ੍ਹਾ ਆਪਾਂ ਰਿਪਲੇਸ ਕਰ ਸਕਦੇ ਹੈਗੇ ਆ ਨਵੇਂ ਲੋਕਾਂ ਨੂੰ। ਪਰ ਇਹ ਪਹਿਲੀ ਵਾਰੀ ਨਹੀਂ ਵਾਪਰਿਆ ਟੈਕਸਸ ਦੇ ਵਿੱਚ। 1870 ਤੋਂ ਲੈ ਕੇ ਕਹਿੰਦੇ ਵੀ 150 ਸਾਲ ਹੋ ਗਿਆ, ਇਦਾਂ ਦਾ ਕਈ ਵਾਰੀ ਹੋ ਚੁੱਕਾ ਹੈਗਾ। 2021 ਦੇ ਵਿੱਚ ਵੀ ਜਿਹੜੇ ਡੈਮੋਕ੍ਰੈਟਿਕ ਹਾਊਸ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਟੈਕਸਸ ਨੂੰ ਛੱਡ ਕੇ ਭੱਜ ਗਏ ਸੀ। ਉਸ ਟਾਈਮ ਦੇ ਉੱਤੇ ਵੀ ਜਿਹੜਾ VOTING ਆਪਸ਼ਨ ਦੀ ਰਿਸਟ੍ਰਿਕਸ਼ਨ ਸੀਗੀ ਉਹ ਇਸ਼ੂ ਬਣਿਆ ਹੋਇਆ ਸੀਗਾ। ਸੋ ਟੈਕਸਸ ਤੋਂ ਬਾਅਦ ਇਹ ਲੜਾਈ ਜਿਹੜੀ ਹੈ ਕੈਲੀਫੋਰਨੀਆ 'ਚ ਵੀ ਕਾਫੀ ਤੇਜ਼ ਹੋਊਗੀ, ਕਿਉਂਕਿ ਇਸ ਸਾਲ ਜਿਹੜੀ US ਦੀ ਕਾਂਗਰਸ ਦੀ ਜਿਹੜੀ ਇਲੈਕਸ਼ਨ ਆ ਉਹ ਮੈਨੂੰ ਲੱਗਦਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾਲ ਅਗਲੇ ਸਾਲ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾਲੋਂ ਵੀ ਜ਼ਿਆਦਾ ਜਿਹੜੀ ਆ ਇੰਪੋਰਟੈਂਟ ਹੋਊਗੀ, ਕਿਉਂਕਿ ਕਿਹੜਾ ਬੰਦਾ ਜਿਹੜਾ ਹੈ ਕਾਂਗਰਸ ਨੂੰ ਹੋਲਡ ਕਰਦਾ ਹੈਗਾ ਆ। ਮੈਨੂੰ ਤਾਂ ਇਹ ਲੱਗਦਾ ਹਰਜੋਤ ਸਿੰਘ ਜੀ ਇਸ ਵਾਰ 2026 ਦੀਆਂ ਇਲੈਕਸ਼ਨਾਂ ਦਾ ਫੈਸਲਾ ਆ ਗਰਮੀਆਂ ਦੇ ਵਿੱਚ ਹੀ ਜਿਹੜਾ ਉਹ ਹੋ ਜਾਣਾ ਵੀ ਕੀ ਕਿਹੜੇ ਪਾਸੇ ਨੂੰ ਊਂਠ ਜਿਹੜਾ ਕਿਸਦਾ ਕਰਵਟ ਜਿਹੜਾ ਉਹ ਬੈਠਦਾ ਆ। ਸੋ ਇਹ ਜਿਹੜੀ ਇੰਟਰਸਟਿੰਗ ਗੱਲ ਆ ਜਿਹੜੀ 1870 ਦੀ ਗੱਲ ਦੱਸ ਰਹੇ ਆ ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਇਤਿਹਾਸ ਜਿਹੜਾ ਉਹ ਨਾਲ ਦੱਸਦੇ ਜਾਈਏ। ਉਸ ਮੌਕੇ ਟੈਕਸਸ ਦੇ ਵਿੱਚ ਕੋਰਮ ਨੂੰ ਬ੍ਰੇਕ ਕਰਨ ਦੇ ਲਈ 13 ਜਿਹੜੇ ਲੈਜਿਸਲੇਟਰ ਆ ਉਹਨਾਂ ਨੇ ਸੈਨੇਟ ਦੇ ਵਿੱਚੋਂ ਵਿਡਰੂ ਕਰ ਲਿਆ ਸੀਗਾ, ਪਰ ਉਹ ਸੂਬੇ ਦੇ ਵਿੱਚ ਹੀ ਜਿਹੜੇ ਹੋ ਰਹੇ ਸੀ। ਟੈਕਸਸ ਸਟੇਟ ਹਿਸਟੋਰੀਕਲ ਐਸੋਸੀਏਸ਼ਨ ਇਹ ਜਿਹੜੇ ਇੰਸੀਡੈਂਟ ਦੇ ਬਾਰੇ ਜਿਹੜੀ ਉਹ ਦੱਸਦੀ ਆ। ਉਸ ਟਾਈਮ ਦੇ ਉੱਤੇ ਜਿਹੜੇ 15 ਰੈਡੀਕਲ ਰਿਪਬਲਿਕਨ ਮੈਂਬਰਸ ਆਫ ਸੈਨੇਟ ਆ ਉਹਨਾਂ ਦੇ ਆਪੋਜੀਸ਼ਨ ਦੇ ਕਰ ਰਹੇ ਸੀ, ਉਹਨਾਂ ਦੇ ਦੁਆਰਾ ਲਿਆਂਦੇ ਗਏ ਇੱਕ ਲੈਜਿਸਲੇਸ਼ਨ ਦੇ ਜਿਹੜੇ ਉਹ ਉਲਟ। ਜਦ 2021 ਵਾਲੀ ਗੱਲ ਦੱਸੀ ਆ ਉਸ ਤੋਂ ਬਾਅਦ 'ਚ ਜੇ $500 ਵਾਲਾ ਜਿਹੜਾ ਫਾਈਨ ਆ 2023 ਦੇ ਵਿੱਚ ਜਿਹੜਾ ਉਹ ਜਾਰੀ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਕਹਿ ਸਕਦੇ ਆ ਵੀ ਇੱਕ ਦਿਨ ਦਾ $500 ਜਿਹੜਾ ਉਹ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਆ।
ਟੈਕਸਸ ਦੇ ਰਿਪਰੈਜ਼ੈਂਟੇਟਿਵ ਯੂਐਸ ਸਾਬਕਾ ਰਿਪਰੈਜ਼ੈਂਟੇਟਿਵ ਟੈਕਸਸ ਸੈਨੇਟ ਤੇ ਉੱਥੇ ਗਵਰਨਰ ਦੇ ਕੈਂਡੀਡੇਟ ਰਹੇ ਬੀਟੋ ਓਰਕ, ਉਹ ਕਹਿੰਦੇ ਵੀ $6 ਲੱਖ ਉਹਨਾਂ ਨੇ ਜਿਹੜਾ ਉਹ ਇਕੱਠਾ ਕਰਕੇ ਇਹਨਾਂ ਨੂੰ ਦੇ ਰਹੇ ਆ ਵੀ ਡੀਸੀ ਦੇ ਵਿੱਚ ਵੀ ਡੈਮੋਕ੍ਰੇਟਸ ਨੂੰ ਵੀ ਭਾਈ ਖਿੱਚੀ ਚੱਲੋ ਕੰਮ ਨੂੰ। ਇਹ ਸਾਰਾ ਕੁਝ ਕਹਿੰਦੇ ਵੀ ਡੈਮੋਕ੍ਰੇਟਸ ਨੇ ਹੁਣ ਤੱਕ ਉੱਥੇ $10,000 ਪ੍ਰਤੀ ਦਿਨ ਲੌਜਿੰਗ ਤੇ ਫੂਡ ਦੇ ਉੱਤੇ ਵਾਕਆਊਟ ਤੋਂ ਬਾਅਦ ਦੇ ਵਿੱਚ ਹੁਣ ਤੱਕ ਸਪੈਂਡ ਜਿਹੜਾ ਉਹ ਕੀਤਾ ਹੈ, ਜਿਸ ਨੂੰ ਪੇ ਕੀਤਾ ਜਾ ਰਿਹਾ ਹੈ ਹਾਊਸ ਡੈਮੋਕ੍ਰੈਟਿਕ ਕਾਕਸ ਦੇ ਜਿਹੜਾ ਦੁਆਰਾ, ਤੇ ਜਿਹਦੀ ਮਦਦ ਦੇ ਲਈ ਜਿੱਦਾਂ ਮੈਂ ਦੱਸ ਰਿਹਾ ਵੀ ਬੀਟੋ ਓਰਕ ਹੋਣਾ ਨੇ $6 ਲੱਖ ਜਿਹੜਾ ਆ ਉਹ ਰੇਜ਼ ਕਰਕੇ ਦਾਨ ਜਿਹੜਾ ਉਹ ਕੀਤਾ ਹੈਗਾ। ਸੋ ਕਾਫੀ ਗੁੱਥਾ ਗੁੱਥਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹ ਮਾਹੌਲ ਉੱਥੇ ਬਣਿਆ ਪਿਆ ਹੈਗਾ ਜੀ। ਜੀ